ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਦੂਸਰਾ ਅਹਿਮ ਇਸ਼ੂ ਇਹ ਸੀ ਕਿ ਭਾਰਤੀ ਏਜੰਸੀਆਂ ਬਾਹਰਲੇ ਜਾਲੀ ਖਾਲਿਸਤਾਨੀਆਂ ਨਾਲ ਗੱਲਬਾਤ ਕਰ ਰਹੀਆਂ ਹਨ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵੇਰਵੇ ਨਾਲ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦਾ ਜੋ ਥਰਡ ਵਾਲਾ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਅਸੀਂ ਗੱਲਬਾਤ ਕਰਦੇ ਹਾਂ ਕਸ਼ਮੀਰ ਮੁੱਦੇ ਤੇ 149 ਦਿਨ ਹੋ ਚੁੱਕੇ ਨੇ। ਕਸ਼ਮੀਰ ਨੂੰ ਬੰਦ ਹੋਇਆ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ 80 ਲੱਖ ਕਸ਼ਮੀਰੀਆਂ ਨੂੰ ਔਰ ਉੱਥੇ 1 ਮਿਲੀਅਨ ਜੋ ਫੌਜ ਹੈ ਉਹ ਤਾਇਨਾਤ ਕੀਤੀ ਗਈ ਹੈ ਔਰ ਜੋ ਉੱਥੋਂ ਦੇ ਕਸ਼ਮੀਰੀ ਹਨ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਹਨ ਉਹਨਾਂ ਤੋਂ ਉਹਨਾਂ ਨੂੰ ਮਹਿਰੂਮ ਕੀਤਾ ਗਿਆ ਹੈ। ਸੋ ਇਸ ਉੱਪਰ ਲਗਾਤਾਰਤਾ ਨਾਲ TV 84 ਐਂਡ ਡਾਕਟਰ ਸਾਹਿਬ ਹਮੇਸ਼ਾ ਆਪਣੇ ਵਿਚਾਰ ਤੋਂ ਨਾਲ ਡਿਸਕਸ ਕਰਦੇ ਨੇ। ਸੋ ਹੁਣ ਵੀ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 149 ਦਿਨ ਇਸ ਦਾ ਅਸੀਂ ਜ਼ਿਕਰ ਕਰਦੇ ਤੇ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਇਮੇਜਿਨ ਕਰੀਏ ਕਿ ਲਗਭਗ 5 ਮਹੀਨੇ ਅਸੀਂ ਉਸ ਸਿਚੁਏਸ਼ਨ 'ਚ ਜਿੱਥੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਗੁਆਂਢ 'ਚ ਵੀ ਆ ਜਾ ਨਹੀਂ ਸਕਦੇ, ਤੁਸੀਂ ਆਪਣੀਆਂ ਮਸੀਤਾਂ 'ਚ ਆਪਣੇ ਹਸਪਤਾਲਾਂ 'ਚ ਡਾਕਟਰਾਂ ਦੇ ਨਾਲ ਅਪਾਇੰਟਮੈਂਟ ਨਹੀਂ ਬਣਾ ਸਕਦੇ। ਜੇ ਪਹੁੰਚ ਜਾਓ ਤੇ ਉਹ ਦਵਾਈ ਲਿਖਣ ਤੇ ਕੈਮਿਸਟ ਨਹੀਂ ਨੇ, ਇੰਟਰਨੈਟ ਨਹੀਂ ਚੱਲ ਰਿਹਾ ਹੈ, ਸਭ ਕੁਝ ਬੰਦ ਹੈ, ਜ਼ਿੰਦਗੀ ਇਵੇਂ ਹੀ ਹੈ ਜਿਵੇਂ ਕਿ ਬਿਲਕੁਲ ਇੱਕ ਆ ਕੇ ਮੁਕਾਮ ਦੇ ਉੱਤੇ ਖਲੋ ਗਏ। ਔਰ ਭਾਰਤ ਦਾ ਪ੍ਰਧਾਨ ਮੰਤਰੀ ਹੋਏ, ਉਹਨਾਂ ਦਾ ਹੋਮ ਮਿਨਿਸਟਰ ਹੋਏ, ਉਹ ਕਹਿ ਰਹੇ ਹੋਣ ਦੇਖੋ ਕਿੰਨੀ ਸ਼ਾਂਤੀ ਕਸ਼ਮੀਰ 'ਚ ਅਸੀਂ ਕਰ ਦਿੱਤੀ ਹੈ ਕਿ ਇਹਨਾਂ 5 ਮਹੀਨਿਆਂ ਦੇ ਵਿੱਚ ਆਰਟੀਕਲ 370 ਅਸੀਂ ਇਸੇ ਲਈ ਤੋੜਿਆ ਕਿ ਟੈਰਰਿਜ਼ਮ ਖਤਮ ਹੋ ਜਾਏ। ਦੇਖੋ ਉੱਥੇ ਦਾ 1 ਇੰਚ ਤੇ ਵੀ ਕਰਫਿਊ ਨਹੀਂ ਲੱਗਾ ਹੋਇਆ ਔਰ ਲਾਈਫ ਬਿਲਕੁਲ ਨਾਰਮਲ ਵਾਂਗ ਹੈ। ਲੇਕਿਨ ਇਹਦੇ ਬਾਵਜੂਦ ਇਹਨਾਂ ਦਾ ਹੀ ਮੀਡੀਆ ਕੋਈ ਨਾ ਕੋਈ ਖਬਰ, ਜਿਵੇਂ ਅਸੀਂ ਜਦੋਂ ਕੱਲ੍ਹ ਜ਼ਿਕਰ ਕੀਤਾ ਵੀ ਇਹਨਾਂ ਨੇ ਕਿਹਾ ਸੀ ਜੀ 1 ਜਨਵਰੀ ਤੋਂ ਇੰਟਰਨੈਟ ਸਰਵਿਸਿਜ਼ ਹਸਪੀਟਲਸ ਚਾਲੂ ਹੋ ਜਾਣਗੀਆਂ ਔਰ ਇਹ ਵੀ ਕਿਹਾ ਕਿ ਜੀ ਨਵੇਂ ਸਾਲ ਦੇ ਮੈਸੇਜ ਤੁਸੀਂ ਸਾਰੇ ਰਿਸੀਵ ਕਰੋਗੇ SMS ਤੇ। ਔਰ BBC ਦੀ ਸਟੋਰੀ ਹੈ ਕਿ ਕਸ਼ਮੀਰ ਚ ਜਿਹੜਾ ਕੋਈ ਨਾ ਹੀ SMS ਸਰਵਿਸ ਬਹਾਲ ਹੋਈ, ਨਾ ਹੀ ਇੰਟਰਨੈਟ ਚਾਲੂ ਹੋਇਆ। ਔਰ ਉਹਨਾਂ ਨੇ ਜਿਹੜਾ ਉਹਨਾਂ ਦਾ ਇੱਕ CD ਹਸਪੀਟਲ ਦੇ ਜ਼ਫਰ ਅਹਿਮਦ ਨੂੰ ਕਹਿੰਦੇ ਨੇ ਕਿ ਬਈ ਇਸ ਤੋਂ ਵੱਡਾ ਝੂਠ ਕੋਈ ਨਹੀਂ ਹੋ ਸਕਦਾ ਜੇ ਉਹ ਇਹ ਬੋਲ ਰਹੇ ਨੇ। ਮੈਂ ਇਸ ਗੱਲ ਤੋਂ ਬਹੁਤ ਨਿਰਾਸ਼ ਹਾਂ, ਇਹ ਸਰਕਾਰ ਵੱਲੋਂ ਬੋਲਿਆ ਗਿਆ ਝੂਠ ਹੈ। ਜੇ ਸਨੇਹ ਵਾਲੀ ਸੇਵਾ ਬਹਾਲ ਹੁੰਦੀ ਤਾਂ ਮੈਨੂੰ ਸੁੱਖ ਦਾ ਸਾਹ ਆਉਂਦਾ। ਸਾਨੂੰ ਉਮੀਦ ਸੀ ਕਿ ਘੱਟੋ ਘੱਟ SMS ਸੇਵਾ ਹੀ ਬਹਾਲ ਹੋ ਜਾਏਗੀ, ਪਰ ਜ਼ਮੀਨੀ ਪੱਧਰ ਤੇ ਅਜਿਹਾ ਕੁਛ ਨਹੀਂ ਹੋਇਆ। ਇਹ ਅੱਜ 2 ਜਨਵਰੀ ਦੀ BBC ਦੀ ਪੰਜਾਬੀ ਸਰਵਿਸ ਦੀ ਖਬਰ ਹੈ। ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਉਹ ਜਨਰੇਸ਼ਨ ਜਿਨ੍ਹਾਂ ਨੇ ਭਾਰਤ ਦੇ ਵਿੱਚ ਫੇਥ ਰੱਖਿਆ, ਜਿਹਨਾਂ 'ਚ ਜ਼ਾਹਰ ਹੈ ਸ਼ੇਖ ਅਬਦੁੱਲਾ ਜਿਹਨੇ 47 ਦੇ ਦੌਰ 'ਚ ਨਹਿਰੂ ਦੇ ਨਾਲ ਆਪਣੀ ਯਾਰੀ ਪੁਗਾਉਂਦਿਆਂ ਜਿਹੜਾ ਉਹ ਆਪਣੇ ਲੋਕਾਂ ਨੂੰ ਵੀ ਬਿਟਰੇ ਕੀਤਾ ਇਹਨੇ ਵੇ, ਜਿਹਦਾ ਕਰਕੇ ਖਮਿਆਜ਼ਾ ਉਹ ਵੀ ਭੁਗਤ ਰਹੇ ਨੇ। ਜਿਵੇਂ ਸਿੱਖ ਕੌਮ ਜਿਹੜੀ ਹੈ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਜਿਹੜੇ ਅਹਿਮਕ ਨਾਅਹਿਲ ਜਿਨ੍ਹਾਂ ਦੀ ਬਦੌਲਤ ਸਿੱਖ ਕੌਮ ਸਫ਼ਰ ਕਰ ਰਹੀ ਹੈ। ਹੁਣ ਫਿਰ ਉਹ ਵੀ ਵਕਤ ਆਇਆ ਕਿ ਕਸ਼ਮੀਰ ਦੇ ਵਿੱਚ ਇਸ ਹੱਦ ਤੱਕ ਜਦੋਂ 1999 ਤੋਂ ਮੂਵਮੈਂਟ ਸ਼ੁਰੂ ਹੋਈ ਤੇ ਉਹਨਾਂ 'ਚ ਨੌਜਵਾਨਾਂ 'ਚ ਗੁੱਸਾ ਸੀ ਕਿ ਵੀ ਸ਼ੇਖ ਅਬਦੁੱਲਾ ਔਰ ਇਹਦਾ ਟੱਬਰ, ਉਦੋਂ ਫਾਰੂਕ ਅਬਦੁੱਲਾ ਸੈਂਟਰ ਦੇ ਵਿੱਚ ਪਹੁੰਚ ਗਿਆ MP ਬਣ ਕੇ, ਉਮਰ ਅਬਦੁੱਲਾ ਚੀਫ ਮਿਨਿਸਟਰ ਸੀ, ਉਸ ਤੋਂ ਪਹਿਲਾਂ ਫਾਰੂਕ ਅਬਦੁੱਲਾ ਚੀਫ ਮਿਨਿਸਟਰ ਸੀ। ਤੇ ਸ਼ੇਖ ਅਬਦੁੱਲੇ ਦੀ ਕਬਰ ਨੂੰ ਉਹਨਾਂ ਦੀ ਸਿਕਿਉਰਿਟੀ ਵਾਲੇ ਗਾਰਡ ਕਰਦੇ ਸੀ ਕਿ ਲੋਕਾਂ ਦੇ ਇੰਨਾ ਗੁੱਸਾ ਹੈ ਕਿ ਵੀ ਇਹਨਾਂ ਨੇ ਸਾਨੂੰ ਇੰਡੀਆ ਦੇ ਥੱਲੇ ਸੁੱਟਿਆ ਲਿਆ ਕੇ ਕਿ ਉਹਦੀ ਕਬਰ ਹੀ ਨਾ ਇਹ ਪੁੱਟ ਦੇਣ, ਤੇ ਉਹਨੂੰ ਡਿਫੈਂਡ ਕਰਦੇ ਸੀ। ਹੁਣ ਵਕਤ ਨੇ ਇੱਕ ਪੂਰਾ ਸਰਕਲ ਫਿਰ ਕੱਟ ਲਿਆ। ਹੁਣ 3 ਉਹ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ, ਚੀਫ ਮਿਨਿਸਟਰ ਰਹੇ, ਜਿਨ੍ਹਾਂ ਨੇ ਜੋ ਨੀਤੀਆਂ ਭਾਰਤ ਦੀ ਹੋਮ ਮਿਨਿਸਟਰੀ ਦੀਆਂ ਸੀ ਉਹਦੇ ਥੱਲੇ ਜਿਹੜੀ ਆਜ਼ਾਦੀ ਲਈ ਲੜਨ ਵਾਲੇ ਲੋਕ ਸੀ ਉਹਨਾਂ ਦਾ ਵਿਰੋਧ ਕੀਤਾ, ਜਿਨ੍ਹਾਂ ਦੀ ਹਕੂਮਤ ਦੇ ਵੇਲੇ ਵੀ ਪੈਲਟ ਗਨਸ ਇਸਤੇਮਾਲ ਹੋਈਆਂ, ਬੱਚੇ ਅੰਨੇ ਹੋ, ਜਿਨ੍ਹਾਂ 'ਚ ਫਾਰੂਕ ਅਬਦੁੱਲਾ ਵੀ ਹੈ, ਉਮਰ ਅਬਦੁੱਲਾ ਵੀ ਹੈ ਔਰ ਮਹਿਬੂਬਾ ਮੁਫਤੀ ਵੀ ਹੈ। ਹੁਣ ਮਹਿਬੂਬਾ ਮੁਫਤੀ, ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਪਿਛਲੇ 5 ਮਹੀਨੇ ਤੋਂ ਹੀ ਡਿਟੈਂਸ਼ਨ ਦੇ ਵਿੱਚ ਨੇ ਔਰ ਮਹਿਬੂਬਾ ਮੁਫਤੀ ਦੀ ਬੇਟੀ ਇਲਤਜ਼ਾ ਮੁਫਤੀ, ਜਿਹਨੇ ਮੈਂ ਸਮਝਦਾ ਵੀ ਕੁਛ ਐਸੇ ਟ੍ਰੇਟ ਜਾਂ ਕਰੈਕਟਰ ਹੁੰਦੇ ਨੇ ਜਿਹੜੇ ਤੁਹਾਡੀ ਐਡਮੀਰੇਸ਼ਨ ਜਿੱਤ ਲੈਂਦੇ ਨੇ। ਹੁਣ ਬੇਸ਼ੱਕ ਮੈਨੂੰ ਇਹ ਕੰਟੈਂਪਟ ਹੈ ਇਸ ਕਲਾਸ ਦੇ ਲੋਕਾਂ ਨਾਲੋਂ, ਪੰਜਾਬ ਦੇ ਅਮਰਿੰਦਰ ਬਾਦਲ ਦੂਜੇ ਟੱਬਰ ਹੋਣ ਜਾਂ ਜੰਮੂ ਕਸ਼ਮੀਰ 'ਚ ਫਾਰੂਕ ਅਬਦੁੱਲਾ ਜਾਂ
ਮਹਿਬੂਬਾ ਮੁਫਤੀ ਹੋਏ ਕਿ ਜਿਹੜੇ ਆਪਣੇ ਲੋਕਾਂ ਦੇ ਹਿੱਤਾਂ ਦੀ ਥਾਂ ਤੇ ਆਪਣੀਆਂ ਕੁਰਸੀਆਂ ਦੇ ਲਈ ਜਿਨ੍ਹਾਂ ਨੇ ਦਿੱਲੀ ਦਰਬਾਰ ਦੇ ਨਾਲ ਸਾਂਝ ਭਿਆਲੀ ਪਾਈ, ਔਰ ਅੱਜ ਉਹ ਕਿਸ ਹਾਲਤ 'ਚ ਈਵਨ ਜਿਨ੍ਹਾਂ ਨੂੰ ਕੋਈ ਵਰਤ ਰਿਹਾ ਹੁੰਦਾ ਹੈ, ਉਹ ਉਹਨਾਂ ਨੂੰ ਜਿਹਨਾਂ ਨੂੰ ਵਰਤ ਰਿਹਾ ਉਹਨਾਂ ਪ੍ਰਤੀ ਇਹੀ ਰੱਖਦਾ ਵੀ ਜਿਹੜੇ ਆਪਣੇ ਲੋਕਾਂ ਦੇ ਨਹੀਂ ਬਣੇ ਸਾਡੇ ਕਿੰਨੇ ਕੁ ਲਾਇਲ ਹੋਣਗੇ, ਉਹ ਵੀ ਵਰਤ ਕੇ ਡੰਪ ਕਰ ਦਿੰਦੇ ਨੇ। ਉਹੀ ਹੁਣ ਹਾਲ ਉੱਥੇ ਹੋ ਰਿਹਾ। ਪਰ ਇਸ ਪੀਰੀਅਡ 'ਚ ਜਿਹਦੇ ਲਈ ਮੇਰੇ ਮਨ 'ਚ ਜਿਹੜੀ ਐਪਰੀਸ਼ੀਏਸ਼ਨ ਆਈ ਉਹ ਇਲਤਜ਼ਾ ਮੁਫਤੀ, ਉਹਦੀ ਮਹਿਬੂਬਾ ਮੁਫਤੀ ਦੀ ਡਾਟਰ, ਕਿ ਵੀ ਉਹਨੇ ਹੁਣ ਮਾਂ ਡੱਕੀ ਹੋਈ ਹੈ ਅੰਦਰ, ਨਾਨਾ ਜਿਹੜਾ ਪੋਲੀਟਿਕਸ ਸੀ ਉਹਦੀ ਡੈਥ ਹੋ ਚੁੱਕੀ ਹੈ, ਔਰ ਜਿਵੇਂ ਜਿਸ ਬਹਾਦਰੀ ਦੇ ਨਾਲ ਇਸ ਕੁੜੀ ਨੇ ਪਿਛਲੇ ਪੀਰੀਅਡ ਸੋਸ਼ਲ ਮੀਡੀਆ ਤੇ ਐਕਟਿਵ ਹੋਈ, ਜੋ ਖਬਰਾਂ ਬਾਹਰ ਤੱਕ ਪਹੁੰਚਦੀਆਂ ਰਹੀਆਂ ਕਿ ਵੀ ਉਹਦੇ ਲਈ ਉਹਨੇ BBC ਨਾਲ ਵੀ ਗੱਲਬਾਤ ਕੀਤੀ, ਇੰਟਰਵਿਊ ਵੀ ਦਿੱਤੇ, ਈਵਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਵੀ ਉਹਨੇ ਕਮੈਂਟ ਕੀਤਾ। ਸੋ ਮੇਰੇ ਮਨ 'ਚ ਐਪਰੀਸ਼ੀਏਸ਼ਨ ਆਈ। ਮੈਂ ਕਿਹਾ ਚਲੋ ਘੱਟੋ ਘੱਟ ਇੱਕ ਬਹਾਦਰ ਕੁੜੀ ਤਾਂ ਹੈ ਨਾ, ਭਾਵੇਂ ਅਲਟੀਮੇਟਲੀ ਕਿੱਧਰ ਨੂੰ ਕੌਣ ਜਾਏਗਾ ਇਹ ਤਾਂ ਬਾਅਦ ਦੀ ਗੱਲ ਹੈ। ਹੁਣ ਅੱਜ ਜਦੋਂ ਇਹ ਖਬਰ ਸਾਰੇ ਪਾਸੇ ਕਿ ਮਹਿਬੂਬਾ ਮੁਫਤੀਜ਼ ਡਾਟਰ ਇਲਤਜ਼ਾ ਡਿਟੇਨਡ ਵਾਈਲ ਟਰਾਈਂਗ ਟੂ ਵਿਜ਼ਿਟ ਗ੍ਰੈਂਡਫਾਦਰਸ ਗ੍ਰੇਵ, ਹੁਣ ਸ਼ੇਖ ਅਬਦੁੱਲਾ ਦੀ ਜਿਹੜੀ ਕਬਰ ਹੈ ਉਹ ਅਨੰਤਨਾਗ ਜ਼ਿਲ੍ਹੇ 'ਚ ਹੈ, ਸਾਊਥ ਕਸ਼ਮੀਰ 'ਚ ਹੈ। ਹੁਣ ਇਹ ਸ਼੍ਰੀਨਗਰ 'ਚ ਜਿਹੜਾ ਇਹਨੂੰ ਸਿਕਿਉਰਿਟੀ ਵਗੈਰਾ ਤਾਂ ਦਿੱਤੀ ਹੋਈ ਹੈ। ਹੁਣ ਉਹਨੇ ਕਿਹਾ ਜੀ ਵੀ ਮੈਂ ਆਪਣੇ ਦਾਦੇ ਦੀ ਕਬਰ ਤੇ ਜਾਣਾ। ਹੁਣ ਉਹਨਾਂ ਨੇ ਉਹਨੂੰ ਘਰੋਂ ਹੀ ਨਹੀਂ ਨਿਕਲਣ ਦਿੱਤਾ, ਔਰ ਇਹ ਖਬਰ ਹੈ ਕਿ ਜੀ ਉਹਨੂੰ ਡਿਟੇਨ, ਹਾਲਾਂਕਿ ਪੁਲਿਸ ਕਹਿ ਰਹੀ ਹੈ ਜੀ ਉਹਦੇ ਲਈ ਪੁਲਿਸ ਦੀ ਸਿਕਿਉਰਿਟੀ ਚਾਹੀਦੀ ਜਿਹੜੀ ਹੈ, ਉਹ ਉੱਥੋਂ ਸਿਕਿਉਰਿਟੀ ਕਲੀਅਰੈਂਸ ਚਾਹੀਦੀ ਸੀ ਅਨੰਤਨਾਗ ਤੋਂ, ਜਿਹੜੀ ਨਹੀਂ ਆਈ। ਪਰ ਹਕੀਕਤ ਇਹ ਹੈ ਕਿ ਈਵਨ ਇਲਤਜ਼ਾ ਮੁਫਤੀ ਜਿਹੜੀ ਇੱਕ ਬੱਚੀ ਹੈ ਔਰ ਜਿਹਨੇ ਇਸ ਸਾਰੇ ਨੂੰ ਬਿਆਨ ਕੀਤਾ ਕਿ ਉੱਥੇ ਕੀ ਚੱਲ ਰਿਹਾ, ਜਿੰਨੀ ਜਾਣਕਾਰੀ ਉਹਦੇ ਕੋਲ ਹੁੰਦੀ ਸੀ, ਔਰ ਉਹਨੂੰ ਵੀ ਡਿਟੇਨ ਕਰ ਲਿਆ ਕਿ ਉਹ ਅੱਜ ਉਹੀ ਉਹਦਾ ਗ੍ਰੈਂਡਫਾਦਰ ਕਦੇ ਜਿਹਦੀ ਕਬਰ ਨੂੰ ਸਿਕਿਉਰਿਟੀ ਦਸਤੇ ਗਾਰਡ ਕਰਦੇ ਸੀ ਕਿ ਆਜ਼ਾਦੀ ਪਸੰਦ ਲੋਕ ਕਿਤੇ ਉਹਦੀਆਂ ਇੱਟਾਂ ਨਾ ਪੁੱਟ ਦੇਣ ਕਿ ਵੀ ਇਹ ਕੀ ਸੀ, ਉਹੀ ਅੱਜ ਆਪਣੇ ਦਾਦੇ ਦੀ ਕਬਰ ਤੇ ਵੀ ਨਹੀਂ ਜਾ ਸਕਦੀ। ਔਰ ਇਹ ਹੈ ਤੁਸੀਂ ਗੁਲਾਮੀ ਵੱਲ ਦੇਖਦੇ ਹੋ ਜਾਂ ਗੁਲਾਮੀ ਦੀ ਗੱਲ ਕਰਦੇ ਹੋ ਕਿ ਕਿਸ ਹੱਦ ਤੱਕ ਜਾ ਕੇ ਇਹ ਨਫ਼ਰਤ ਦਾ ਜਿਹੜਾ ਸਾਰਾ ਦੌਰਾ ਚੱਲ ਰਿਹਾ। ਔਰ ਜਿਹੜੇ ਬੀਜੇਪੀ ਦੇ ਜਿੱਥੇ ਵੀ ਬੈਠੇ ਉਹਨਾਂ ਦੇ ਲੀਡਰ ਨੇ, ਕੱਲਾ ਇਹ ਨਹੀਂ ਵੀ ਅਸੀਂ ਪਹਿਲੇ ਸੈਗਮੈਂਟ 'ਚ ਮੋਦੀ ਔਰ ਅਮਿਤ ਸ਼ਾਹ ਦੀ ਗੱਲ ਕੀਤੀ ਕਿ ਉਹ ਕਿਵੇਂ ਹਰ ਥਾਂ ਜਿੱਥੇ ਉਹਨਾਂ ਨੂੰ ਮੌਕਾ ਮਿਲਦਾ, ਇਹਨਾਂ ਦੇ ਵਿੱਚ ਇੱਕ ਗਿਰੀਰਾਜ ਸਿੰਘ ਨਾਂ ਦਾ ਸੈਂਟਰਲ ਮਿਨਿਸਟਰ ਹੈ ਔਰ ਯੂਪੀ 'ਚੋਂ ਆਇਆ ਹੋਇਆ, ਉਹਨੇ ਅੱਜ ਕਿਸੇ ਇਕੱਠ ਦੇ ਵਿੱਚ ਜਿੱਥੇ ਉਹ ਜਾ ਕੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਜਸਟੀਫਾਈ ਕਰ ਰਿਹਾ ਔਰ ਬਾਕੀਆਂ ਨੂੰ ਪਾਕਿਸਤਾਨੀ ਦੱਸ ਰਿਹਾ, ਉਹ ਇਹ ਕਹਿ ਰਿਹਾ ਕਿ ਇੰਡੀਅਨ ਸਟੂਡੈਂਟਸ ਅਬਰੋਡ ਈਟ ਬੀਫ ਲੈਕ ਸੰਸਕਾਰ, ਕਿ ਇਹ ਜਿਹੜੇ ਭਾਰਤੀ ਸਟੂਡੈਂਟ ਜਿਹੜੇ ਇੱਥੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਨੇ, ਕਿਉਂਕਿ ਇਹਨਾਂ ਨੂੰ ਹਿੰਦੂ ਤਹਿਜ਼ੀਬ ਨਹੀਂ ਦਿੱਤੀ ਜਾਂਦੀ, ਔਰ ਇਹ ਜਿਹੜੇ ਨੇ ਬਾਹਰ ਜਾ ਕੇ ਜਦੋਂ ਬਾਹਰ ਪੜ੍ਹਨ ਜਾਂਦੇ ਨੇ ਤਾਂ ਉੱਥੇ ਬੀਫ ਖਾਂਦੇ ਨੇ। ਹੁਣ ਇਹਨਾਂ ਨੂੰ ਪੁੱਛੇ ਕਿ ਵੀ ਤੁਸੀਂ ਦੁਨੀਆ ਦਾ ਹੁਣ ਨੰਬਰ 2 ਸਭ ਤੋਂ ਜ਼ਿਆਦਾ ਬੀਫ ਐਕਸਪੋਰਟਿੰਗ ਕੰਟਰੀ ਬਣੇ ਹੋਏ ਹੋ, ਤੁਸੀਂ ਤੁਹਾਡਾ ਹੀ ਖਾਂਦੇ ਨੇ, ਉਹ ਜਿਹੜੇ ਉੱਥੋਂ ਭੇਜਦੇ ਨੇ ਉਹ ਇੱਥੇ ਖਾ ਲੈਂਦੇ ਨੇ, ਉੱਥੇ ਤੁਸੀਂ ਉਹਨਾਂ ਨੂੰ ਖਾਣ ਨਹੀਂ ਦਿੰਦੇ। ਔਰ ਦੂਸਰਾ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਆਉਣ ਵਾਲੇ ਪੀਰੀਅਡ ਉਹ ਇੱਥੇ ਨਹੀਂ ਰੁਕਿਆ। ਉਹਨੇ ਕਿਹਾ ਕਿ ਵੀ ਇਹ ਆਈ ਵੁੱਡ ਲਾਈਕ ਟੂ ਸੇ people present here, this practice should start from the private schools। ਕਿਹੜੀ ਪ੍ਰੈਕਟਿਸ? ਉਹ ਕਹਿੰਦਾ ਹੈ ਕਿ ਵੀ ਮਿਸ਼ਨਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਬਾਹਰ ਜਾ ਕੇ ਉੱਥੇ ਬੀਫ ਖਾਣ ਲੱਗ ਜਾਂਦੇ ਨੇ, ਸੋ ਇਹ ਜ਼ਰੂਰੀ ਹੋਣਾ ਚਾਹੀਦਾ ਹੈ। ਐਨ ਐਂਟੀਡੋਟ ਇਹਦਾ ਇਹ ਹੈ, ਟੀਚਿੰਗ ਆਫ ਸ਼ਲੋਕਾਸ ਆਫ ਭਾਗਵਤ ਗੀਤਾ ਐਂਡ ਵਰਸਿਸ ਆਫ ਹਨੂਮਾਨ ਚਾਲੀਸਾ ਇਨ ਪ੍ਰਾਈਵੇਟ ਸਕੂਲਸ, ਕਿ ਵੀ ਇਹ ਜਿਹੜੇ ਸਟੂਡੈਂਟਸ ਦੇ ਵਿੱਚ ਸੰਸਕਾਰ ਨਹੀਂ ਬਣਦੇ ਕਿਉਂਕਿ ਇਹਨਾਂ ਨੂੰ ਤੁਸੀਂ ਹਨੂਮਾਨ ਚਾਲੀਸਾ ਨਹੀਂ ਪੜ੍ਹਾਉਂਦੇ ਔਰ ਭਗਵਤ ਗੀਤਾ ਦੇ ਸ਼ਲੋਕ ਨਹੀਂ ਪੜ੍ਹਾਉਂਦੇ, ਔਰ ਇਹਨਾਂ ਨੂੰ ਇਹ ਪੜ੍ਹਾਓ ਤਾਂ ਕਿ ਇਹ ਬਾਹਰ ਜਾ ਕੇ ਜਿਹੜਾ ਆਪਣੇ ਸੰਸਕਾਰ ਕਾਇਮ ਰੱਖਣ। ਸੋ ਇਹ ਮਾਹੌਲ ਹੈ, ਕਿਉਂਕਿ ਕਸ਼ਮੀਰ ਇਹਨਾਂ ਨੇ ਜਿਵੇਂ ਗੁਜਰਾਤ 2002 ਦੇ ਵਿੱਚ ਇੱਕ ਲੈਬੋਰਟਰੀ ਸੀ ਕਿ ਪਾਵਰ ਚਾਣ ਦੇ ਲਈ, ਉਸ ਤੋਂ ਪਹਿਲਾਂ ਵੈਸੇ ਜਿਹੜਾ ਰੀਅਲ ਐਕਸਪੈਰੀਮੈਂਟ ਮਾਈਨੋਰਿਟੀ ਨੂੰ ਪਰਸੀਕਿਊਟ ਕਰਕੇ ਪਾਵਰ ਲੈਣ ਦਾ ਸੀ ਉਹ ਤਾਂ ਇੰਦਰਾ ਗਾਂਧੀ, ਰਾਜੀਵ ਗਾਂਧੀ ਨੇ ਕੀਤਾ। ਸਿੱਖਾਂ ਦੇ ਉੱਤੇ ਹਮਲਾ, ਦਰਬਾਰ ਸਾਹਿਬ ਤੇ ਹਮਲਾ, ਨਵੰਬਰ 84 ਚ ਸਿੱਖਾਂ ਦੀ ਨਸਲਕੁਸ਼ੀ, ਤੇ ਰਾਜੀਵ ਗਾਂਧੀ 3/4 ਮੈਜੋਰਟੀ ਨਾਲ ਪਾਰਲੀਮੈਂਟ 'ਚ ਪਹੁੰਚਿਆ। ਸੋ ਮਾਈਨੋਰਿਟੀ ਨੂੰ ਪਰਸੀਕਿਊਟ ਕਰਕੇ ਪਾਵਰ ਲੈਣੀ, ਇਹ ਖੁੱਲੀ ਪਰਸੀਕਿਊਸ਼ਨ ਨਾਲ ਡਿਕਲੇਅਰਡਲੀ ਕਿ ਮੁਕਾ ਦਿਓ ਜਿੰਨੇ। ਔਰ ਇਹ ਉਸ ਵੇਲੇ ਬਲਰਾਮ ਜਾਖੜ, ਜਿਹੜਾ ਹੁਣ ਸੁਨੀਲ ਜਾਖੜ ਪੰਜਾਬ ਕਾਂਗਰਸ ਦਾ ਪ੍ਰਧਾਨ, ਇਹਦਾ ਪਿਓ ਸਪੀਕਰ ਵੀ ਸੀ, ਇੰਦਰਾ ਗਾਂਧੀ ਦਾ ਬੜਾ ਕਰੀਬੀ, ਉਹਨੇ ਕਿਹਾ ਸੀ ਕਿ ਅਗਰ
भारत की एकता अखंडता के लिए हमें 2 करोड़ सिख मारने भी पड़े तो हम इससे हिचकिचाएंगे नहीं। ਦੇਖੋ ਸੋ ਅੱਜ ਵੀ ਉਹਨਾਂ ਨੇ ਇਹ ਮਿੱਥਿਆ ਹੋਇਆ ਵੀ ਇਹ 200 ਮਿਲੀਅਨ ਕੀ ਹੈ, ਇਹਨੂੰ ਤਾਂ ਅਸੀਂ ਜਿਪਸੀ ਬਣਾ ਦੇਾਂਗੇ, ਇਹਨਾਂ ਨੂੰ ਡਿਟੈਂਸ਼ਨ ਸੈਂਟਰ ਬਣ ਰਹੇ ਨੇ, ਦੂਜੇ ਨੇ। ਔਰ ਉਹ ਕਹਿ ਰਿਹਾ ਜੀ ਇਹ ਜਿਹੜੇ ਪ੍ਰਾਈਵੇਟ ਅੰਗਰੇਜ਼ੀ ਸਕੂਲ ਨੇ ਇਹਨਾਂ 'ਚ ਵੀ ਜਿਹੜਾ ਇਹਨਾਂ ਨੂੰ ਹਨੂਮਾਨ ਚਾਲੀਸਾ ਪੜ੍ਹਾਓ। ਜੀ ਇਹ ਸਰਕਾਰੀ ਸਕੂਲਾਂ 'ਚ ਤਾਂ ਪੜ੍ਹਾ ਹੀ ਰਹੇ ਨੇ, ਚਾਲੀਸੇ ਵੀ ਪੜ੍ਹਾ ਰਹੇ ਨੇ, ਸੂਰਜ ਨਮਸਕਾਰ ਵੀ ਕਰਾ ਰਹੇ ਨੇ, ਔਰ ਬੰਦੇ ਮਾਤਰਮ ਵੀ ਪੜ੍ਹਾ ਰਹੇ ਨੇ। ਔਰ ਜਿਹੜਾ ਉਹ ਉਰਦੂ ਔਰ ਦੂਜੇ ਦੇ ਨਾਂ ਥੱਲੇ ਉਹ ਕਹਿ ਰਹੇ ਨੇ ਜੀ ਬੰਦ ਕਰੋ ਜਿੰਨੇ ਪਾਕਿਸਤਾਨੀ ਪੋਇਟ, ਦਾ ਮਤਲਬ ਹੈ ਵੀ ਉਰਦੂ ਪੋਇਟ ਭਾਵੇਂ ਉਹ ਕਮਿਊਨਿਸਟ ਹੀ ਨੇ, ਜੀ ਉਹਨਾਂ ਦੀਆਂ ਰਚਨਾਵਾਂ ਤੇ ਪੜ੍ਹਾਓ ਹਨੂਮਾਨ ਚਾਲੀਸਾ। ਬਿਲਕੁਲ ਇਹ ਹੈ ਕਿ ਜਿੱਥੇ ਅਕਲੀਅਤਾਂ ਫਸ ਜਾਂਦੀਆਂ ਨੇ ਉਹਨਾਂ ਦੇ ਗ੍ਰਿਫਤ ਦੇ ਵਿੱਚ, ਜਿਹੜੀ ਵੱਡ ਗਿਣਤੀ ਹੁੰਦੀ ਹੈ ਮੈਜੋਰਿਟੇਰੀਅਨਿਜ਼ਮ, ਉਹਨੂੰ ਫਿਰ ਕਿਵੇਂ ਇਹ ਜਿਹੜਾ ਅਕਲੀਅਤਾਂ ਦਾ ਕੀ ਹਸ਼ਰ ਹੁੰਦਾ ਹੈ, ਜੀ ਇਹ ਐਵਰੀਡੇ ਅਸੀਂ ਦੇਖਦੇ ਹਾਂ ਜੀ। ਡਾਕਟਰ ਸਾਹਿਬ ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਪਹਿਲੇ ਸੈਗਮੈਂਟ ਤੇ ਕਰਮਜੀਤ ਗੁਰਾਇਆ ਲਿਖਦੇ ਨੇ, ਖਾਲਸਾ ਜੀ ਤੇਲ ਲੱਭਣ ਦੇ ਬਹਾਨੇ ਪਤਾ ਨਹੀਂ ਕੀ ਕਰ ਰਹੀ ਹੈ ਸਰਕਾਰ। ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਜ਼ਮੀਨ ਥੱਲੇ ਪਤਾ ਨਹੀਂ ਕੀ ਬੋਰ ਜਿਹਾ ਕਰਕੇ ਕੀ ਕਰ ਰਹੇ ਨੇ। ਸੋ ਮੁਹੰਮਦ ਅਸਜਦ ਲਿਖਦੇ ਨੇ, ਗ੍ਰੇਟ ਸ਼ੋ, ਖਾਲਸਾ ਜ਼ਿੰਦਾਬਾਦ। ਅਸੀਮ ਜੀ ਲਿਖਦੇ ਨੇ, ਵਾਹਿਗੁਰੂ 2020 ਸੈਫ ਸਨਾਨੀ ਹਾਈ ਸਰ ਲਿਖਦੇ ਨੇ। ਐਂਡ ਦਲਜੀਤ ਸਿੰਘ ਲਿਖਦੇ ਨੇ, ਪੰਜਾਬ ਰੈਫਰੈਂਡਮ 2020 ਜ਼ਿੰਦਾਬਾਦ। ਫਿਰ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਰਨਜੀਤ ਸਿੰਘ ਬਾਬੂ ਵਾਹਿਗੁਰੂ ਜੀ ਲਿਖਦੇ ਨੇ। ਸਿਕੰਦਰ ਮਹਿਮੂਦ ਲਿਖਦੇ ਨੇ, ਫਰੋਮ ਦਾ ਬਾਟਮ ਆਫ ਮਾਈ ਹਾਰਟ ਆਈ ਵਿਸ਼ ਯੂ ਏ ਬੈਟਰ 2020 ਹੈਪੀ ਨਿਊ ਈਅਰ। थैंक यू सो मच। सुखजीत सिंह जी लिखते हैं, हरमंदर की बुनियाद की ईद तेरी है गवाही, कभी अहले मजाहब में दोस्ती मुस्कुराई थी, धर्मां दे इतिहास में अनोखी ते एक मात्र घटना साई मियाँ मीर मुअल उल असलाम जी ने 3/1/1588 ਨੂੰ ਸਰਬਸਾਂਝੀ ਵਾਰਤਾ ਦੇ ਪ੍ਰਤੀਕ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਦਾ ਪਵਿੱਤਰ ਕਾਰਜ ਕੀਤਾ ਸੀ। ਸੋ ਭਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ। ਐਂਡ ਸਿਕੰਦਰ ਮਹਿਮੂਦ ਲਿਖਦੇ ਨੇ, ਇੰਡੀਆ ਸਟਿਲ ਹੋਲਡਿੰਗ 8 ਮਿਲੀਅਨ ਹੋਸਟੇਜ ਇਨ ਹੋਮਸ ਐਂਡ ਸਟੀਲਿੰਗ everything, 10,000 trucks countered, leaving Kashmir loaded with fruit and harvest stolen while locking people in their houses. They shoot to kill if people were to come out. This week they bring in laws that follow Hitler's ideologies. ਹਾਂ, ਮੈਂ ਇਹ ਦੱਸਦੇ ਹਾਂ ਵੀ ਇਹੀ ਸੈਗਮੈਂਟ ਅਸੀਂ ਜਾਰੀ ਰੱਖਾਂਗੇ, ਜੀ। ਵਿੱਚੋਂ ਬ੍ਰੇਕ ਨਹੀਂ ਲਵਾਂਗੇ ਚੌਥੇ ਸੈਗਮੈਂਟ ਦੀ, ਜੀ। ਜਿਹਦੇ 'ਚ ਮੈਂ ਡਿਸਕਸ ਕਰਾਂਗਾ। ਬਿਲਕੁਲ ਤੁਹਾਡੇ ਹੈ ਹਾਂਜੀ। ਹਾਂਜੀ। ਦੂਸਰੇ ਸੈਗਮੈਂਟ ਤੇ ਹਰਦਿਆਲ ਸਿੰਘ ਖਾਲਸੀ ਲਿਖਦੇ ਨੇ, ਫਤਿਹ। ਐਂਡ ਭੁਪਿੰਦਰ ਸਿੰਘ ਜੀ ਕਹਿੰਦੇ ਨੇ, ਇਹ 150 ਜੇ ਨੱਠ ਵੀ ਜਾਣ ਤਾਂ ਕੋਈ ਫਰਕ ਨਹੀਂ ਪੈਂਦਾ। ਕੁਲਦੀਪ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਹਾਂਜੀ ਜੀ। ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਮਿਹਰ ਕਰਨ। ਮਨਿੰਦਰ ਸਿੰਘ ਬੁੱਟਰ ਵਾਹਿਗੁਰੂ ਜੀ। ਸਿੰਘ ਜੀ ਮੇਰੇ ਕੋਲ 80-90 ਚੈਨਲ ਸਬਸਕ੍ਰਾਈਬ ਹਨ। ਉਹ ਕਹਿੰਦੇ ਗੱਲਾਂ ਤਾਂ ਪਤਾ ਨਹੀਂ ਅੱਗੇ ਉਹਨਾਂ ਨੇ ਕੰਪਲੀਟ ਨਹੀਂ ਹੋਇਆ ਮੈਸੇਜ। ਜੀ। ਅਲੀ ਇਜ਼ਾਜ਼ ਕਹਿੰਦੇ ਨੇ, ਡਾਕਟਰ ਸਾਹਿਬ ਸਲਾਮ ਅਰਜ਼ ਹੈ ਯੂਰ ਨੀਲਮ ਕੌਰ ਨੂੰ ਸਰ ਤੇ ਹੱਥ ਰੱਖ ਕੇ ਪਿਆਰ। Oh, thank you so much. So nice. ਅੱਲਾ ਕਰੇ ਕਸ਼ਮੀਰ ਆਜ਼ਾਦ, ਖਾਲਿਸਤਾਨ ਜ਼ਿੰਦਾਬਾਦ, ਪਾਕਿਸਤਾਨ ਪਾਇੰਦਾਬਾਦ। ਅਲੀ ਇਜ਼ਾਜ਼ ਜੀ ਬਹੁਤ ਬਹੁਤ ਸ਼ੁਕਰੀਆ। ਤਾਰਕ ਅਹਿਮਦ ਕਹਿੰਦੇ ਨੇ, ਕੈਨ ਯੂ ਟੈਲ ਮੀ ਵਾਈ ਆਲ ਦਾ ਸਿਗਨੀਫਿਕੈਂਟ ਸਿੱਖ ਲੀਡਰਸ ਆਲਵੇਜ਼ religious leaders at the same time not educated? If you see other religious leaders, they are very educated. Why no higher education? ਤੁਹਾਡਾ ਸਵਾਲ ਬੜਾ ਢੁਕਵਾਂ ਹੈ ਔਰ ਮੈਂ ਤਾਂ ਅਕਸਰ ਇਹ ਕਹਿੰਦਾ ਕਿ ਵੀ 47 ਦੇ ਦੌਰ 'ਚ ਇੱਕ ਪਾਸੇ ਕਾਇਦੇ ਆਜ਼ਮ ਲੰਡਨ ਰਿਟਰਨਡ ਵਕੀਲ, ਇਧਰ ਗਾਂਧੀ, ਨਹਿਰੂ, ਪਟੇਲ ਲੰਡਨ ਰਿਟਰਨਡ ਵਕੀਲ, ਸਾਡੇ ਮਾਸਟਰ ਤਾਰਾ ਸਿੰਘ ਬੇਸ਼ੱਕ ਉਸ ਵੇਲੇ ਗ੍ਰੈਜੂਏਟ ਸਨ ਉਹ, ਲੇਕਿਨ ਜਿਹੜਾ ਟੀਚਰ ਵਲੰਟੀਅਰ ਬਣੇ ਹੋਏ ਸੀ। ਸੋ ਵਕੀਲਾਂ ਦੇ ਨਾਲ ਕੋਈ ਮੁਕਾਬਲਾ ਨਹੀਂ ਸੀ। ਹੁਣ ਅੱਜ ਵੀ ਕਹਿਣ ਨੂੰ ਜਿਹੜੀ ਲੀਡਰਸ਼ਿਪ ਹੈ ਉਹ ਇਹ ਨਹੀਂ ਹੈ ਕਿ ਵੀ ਕੋਈ ਇਲਿਟਰੇਟ ਉੱਠ ਕੇ ਪਿੰਡਾਂ 'ਚੋਂ ਆਏ ਨੇ। ਉਹਨਾਂ ਦੇ ਵਿੱਚ ਬਾਦਲ, ਪ੍ਰਕਾਸ਼ ਸਿੰਘ ਬਾਦਲ ਖੁਦ ਲਾਹੌਰ ਦਾ ਗ੍ਰੈਜੂਏਟ ਹੈ BA ਦਾ, ਇਹਦਾ ਮੁੰਡਾ ਸੁਖਬੀਰ ਬਾਦਲ ਬਾਹਰੋਂ MBA ਵਗੈਰਾ ਕਰਕੇ ਗਿਆ। ਔਰ ਇਸੇ ਤਰ੍ਹਾਂ ਬਾਕੀਆਂ ਦੇ ਕੋਲ ਵੀ ਹੁਣ ਇਹ ਨਹੀਂ ਕਹਿ ਸਕਦੇ ਕਿ ਵੀ ਇਹ ਨਹੀਂ ਨੇ। ਲੇਕਿਨ ਅੱਛਾ ਰਿਲੀਜੀਅਸ ਐਂਗਲ ਤੋਂ ਵੀ ਹੁਣ ਜਿਹੜੇ ਸਰਕਾਰ ਦੇ ਪ੍ਰਸਤ ਵਾਲਾ ਲਾਈਨ ਜਥੇਦਾਰ ਅਕਾਲ ਤਖਤ ਹਰਪ੍ਰੀਤ ਸਿੰਘ PhD ਦਾ ਸਟੂਡੈਂਟ ਹੈ ਜਾਂ ਕਰ ਲਿਆ, ਉਸ ਤੋਂ ਪਹਿਲਾਂ ਵੀ ਰਿਹਾ।
ਲੇਕਿਨ ਇਹ ਇੱਕ ਤੁਸੀਂ ਇਹ ਠੀਕ ਕਹਿ ਰਹੇ ਹੋ ਕਿ ਕੁੱਲ ਮਿਲਾ ਕੇ ਅਕਾਲੀ ਹਾਇਰਾਰਕੀ ਦੇ ਵਿੱਚ ਜਿਹੜਾ ਇੱਕ ਰੀਜ਼ਨ ਸੀ ਕਿ ਪੜ੍ਹੇ ਲਿਖੇ ਜ਼ਿਆਦਾ ਨਹੀਂ ਸੀ, ਕਿਉਂਕਿ ਕ੍ਰਾਈਟੇਰੀਆ ਮੋਰਚਿਆਂ ਦਾ ਸੀ, ਗ੍ਰਿਫਤਾਰੀਆਂ ਦਾ ਸੀ ਕਿ ਕਿਨੇ ਕਿੰਨੀ ਜੇਲ੍ਹ ਕੱਟੀ, ਜਦੋਂ ਟਿਕਟਾਂ ਵੀ ਦਿੱਤੀਆਂ ਜਾਂਦੀਆਂ ਸੀ, ਕਿਉਂਕਿ ਮੋਰਚਾ ਪੰਜਾਬੀ ਸੂਬੇ ਦਾ ਹੋਏ, ਚੰਡੀਗੜ੍ਹ ਦਾ ਹੋਏ, ਪਾਣੀਆਂ ਦਾ ਹੋਏ। ਸੋ ਜਦੋਂ ਕੋਈ ਕੁਰਬਾਨੀ ਕਰਨ ਵਾਲਾ ਸਾਹਮਣੇ ਆ ਜਾਂਦਾ ਸੀ, ਉਹ ਜ਼ਾਹਰ ਹੈ ਵੀ ਸਾਡੇ ਮਜ਼ਹਬ ਦੇ ਵਿੱਚ ਸ਼ਹੀਦੀ ਔਰ ਸ਼ਹੀਦੀ ਤੋਂ ਬਾਅਦ ਦੂਸਰੀ ਕੁਰਬਾਨੀ ਦਾ ਮਤਲਬ ਜੇਲ੍ਹ ਜਾਣਾ ਹੈ। ਸੋ ਪੜ੍ਹੇ ਲਿਖੇ ਜਿਹੜੇ ਜਾਂ ਦੂਜੇ ਨੇ ਉਹ ਆਪਣੇ ਕਾਰੋਬਾਰਾਂ 'ਚ ਉਲਝ ਜਾਂਦੇ ਨੇ, ਜੇਲ੍ਹਾਂ 'ਚ ਜਾ ਕੇ ਡਾਂਗਾਂ ਖਾਣੀਆਂ ਪੁਲਿਸ ਦੀਆਂ, ਜਾਂ ਦੂਜਾ ਅਕਾਲੀ ਦਲ ਦੇ ਪਾਰਟ 'ਚੋਂ ਇਹਨਾਂ ਦੇ ਹਿੱਸੇ ਹੀ ਸੀ। ਤੇ ਜਿਹੜੀ ਤਾਂ ਜਦੋਂ ਤੱਕ ਨਵੀਂ ਜਨਰੇਸ਼ਨ ਆਈ, ਹੁਣ ਤਾਂ ਇਹਨਾਂ ਨੇ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ ਹੈ, ਅਕਾਲੀਆਂ ਨੇ ਅਕਾਲੀ ਦਲ ਦਾ ਹੀ, ਗੈਰ ਸਿੱਖ ਵੀ ਵਿੱਚ ਵਾੜ ਲਏ। ਲੇਕਿਨ ਬਾਹਰ ਅਸੀਂ ਦੇਖਦੇ ਹਾਂ ਕਿ ਵੀ ਜੇ ਤੁਸੀਂ ਖਾਲਿਸਤਾਨ ਦੀ ਤਹਿਰੀਕ ਵੀ ਔਰ ਅਦਰਵਾਈਜ਼ ਵੀ ਐਜੂਕੇਸ਼ਨ ਵਾਈਜ਼ ਦੇਖੋ, ਤੇ ਉਹ ਹੁਣ ਭਾਵੇਂ ਸਾਡੇ ਦੋਵੇਂ MP ਹੋਣ ਜਾਂ ਜਗਮੀਤ ਸਿੰਘ ਤੋਂ ਲੈ ਕੇ, ਤਾਂ ਉਹ ਹਾਈਲੀ ਐਜੂਕੇਟਿਡ, ਔਰ ਪੰਜਾਬ 'ਚ ਵੀ ਜਿਹੜੇ ਖਾਸ ਤੌਰ ਤੇ ਯੂਨੀਵਰਸਿਟੀਆਂ ਜਾਂ ਦੂਸਰੇ ਪੜ੍ਹਨ ਵਾਲੇ ਨੇ, ਉਹ ਇਸ ਪਾਸੇ ਵੱਲ ਜਿਹੜਾ ਹੈ ਉਹ ਦਿਲਚਸਪੀ ਰੱਖਦੇ ਨੇ ਕਿ ਕੌਮ ਦੇ ਲਈ ਕੁਝ ਕਰਨ। ਸੋ ਪਾਕਿਸਤਾਨ ਕੈਨੇਡਾ ਤੋਂ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਮਨਿੰਦਰ ਸਿੰਘ ਬੁੱਟਰ, ਕੋਈ ਫਿਰ ਉਹਦੇ 'ਚ ਵੀ ਉਹਨਾਂ ਦਾ ਮੈਸੇਜ ਕੰਪਲੀਟ ਨਹੀਂ ਹੁੰਦਾ, ਤੁਸੀਂ ਬੇਸ਼ੱਕ ਬਰੀਫ ਮੈਸੇਜ ਲਿਖਿਆ ਕਰੋ ਪਰ ਕੰਪਲੀਟ ਕਰ ਦਿਆ ਕਰੋ। ਔਰ ਫਿਰ ਤਨਵੀਰ ਅਹਿਮਦ ਮਲਕ ਕਹਿੰਦੇ ਨੇ, ਨਾਓ ਐਸ 2020 ਹੈਜ਼ ਸਟਾਰਟਡ ਆਈ ਵਾਂਟ ਟੂ ਨੋ ਹਾਊ ਵਿਲ ਖਾਲਿਸਤਾਨ ਮੂਵਮੈਂਟ ਪ੍ਰੋਸੀਡ, ਕੈਨ ਐਨੀਬਡੀ ਹੈਲਪ ਟੂ ਫਾਈਂਡ ਆਊਟ। ਤਨਵੀਰ ਅਹਿਮਦ ਮਲਕ ਜੀ, ਇਹ ਚੰਗਾ ਹੋਏਗਾ ਵੀ 6 ਫਾਰ ਜਸਟਿਸ ਜਿਹੜੇ ਸਪੀਅਰ ਹੈਡ ਕਰ ਰਹੇ ਨੇ ਰੈਫਰੈਂਡਮ 2020, ਉਹਨਾਂ ਨਾਲ ਤੁਸੀਂ ਰਾਬਤਾ ਕਰੋ, ਉਹ ਤੁਹਾਨੂੰ 2020 ਬਾਰੇ ਦੱਸ ਸਕਦੇ ਨੇ ਡਿਟੇਲ 'ਚ। ਅਸੀਂ ਤਾਂ ਇਹ ਸਮਝਦੇ ਹਾਂ ਕਿ ਵੀ ਹਰ ਜਿਹੜਾ ਵੱਧਦਾ ਕਦਮ ਹੈ ਸਾਡਾ, ਉਹ ਖਾਲਿਸਤਾਨ ਵੱਲ ਵੱਧ ਰਿਹਾ ਹੈ। ਮੋਦੀ ਸਰਕਾਰ ਦੀਆਂ ਨੀਤੀਆਂ ਇਹਨਾਂ ਨੂੰ ਆਪ ਇਹ ਆਪਣੇ ਲਈ ਟੋਆ ਪੁੱਟ ਰਹੇ ਨੇ, ਔਰ ਉਹ ਹਾਲਾਤ ਬਣ ਰਹੇ ਨੇ ਜਿਨ੍ਹਾਂ ਦੇ ਵਿੱਚ ਕੌਮਾਂ ਦੀ ਆਜ਼ਾਦੀ, ਉਹ ਖਾਲਿਸਤਾਨ ਦੀ ਹੋਏ, ਕਸ਼ਮੀਰ ਦੀ ਹੋਏ, ਨਾਰਥ ਈਸਟ ਦੀ ਹੋਏ, ਉਹ ਨਿਕਲੇਗੀ। ਸ਼ਾਹਿਦ ਮਸੂਦ ਕਹਿੰਦੇ ਨੇ, ਗਜਵਾਏ ਹਿੰਦ ਇਜ਼ स्टार्टिंग सून, जुल्म को मिटाना है या मिटना के लिए ही होता है। कि भी ਇਹ ਇੱਕ ਉਹਨਾਂ ਦਾ ਕਾਨਸੈਪਟ ਹੈ ਗਜਵਾਏ ਹਿੰਦ, ਜਿਹੜਾ ਕੁਝ ਪ੍ਰੋਫੈਸਿਸ ਤੇ ਬੇਸਡ ਹੈ। ਮੈਂ ਇਸ ਬਾਰੇ ਤਾਂ ਨਹੀਂ ਕੋਈ ਬਹੁਤਾ ਜਾਣਦਾ। ਅਰਸ਼ਦ ਰਾਜਾ ਕਹਿੰਦੇ ਨੇ, ਡਾਕਟਰ ਸਾਹਿਬ ਔਰ ਨੀਲਮ ਕੌਰ जुग जुग जियो और खालिस्तान मानो और खुशियां मानो। बहुत बहुत शुक्रिया। बलविंदर सिंह, ये बड़ा जानकारी वाला कमेंट है। सर जी, ਜਿਹੜੇ ਕਸ਼ਮੀਰੀ ਲੜਕੇ ਸਰਦੀਆਂ ਵਿੱਚ ਹੁਣ ਸ਼ਾਲ ਵਗੈਰਾ ਵੇਚਣ ਲਈ ਪੰਜਾਬ ਆ ਰਹੇ ਹਨ, ਉਹਨਾਂ ਨਾਲ ਕਸ਼ਮੀਰ ਮੁੱਦੇ ਤੇ ਗੱਲ ਕਰਦੇ ਹਾਂ ਤਾਂ ਕੋਈ ਗੱਲ ਕਰਨ ਨੂੰ ਤਿਆਰ ਨਹੀਂ, ਇੰਨਾ ਡਰ ਬੈਠ ਗਿਆ ਇਹਨਾਂ 'ਚ। ਕੱਲ ਵੀ ਕਿਸੇ ਵੀਰ ਨੇ ਲਿਖਿਆ ਸੀ, ਇਹ ਬਿਲਕੁਲ ਠੀਕ ਹੋਏਗਾ, ਕਿਉਂਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਉਹ ਸ਼ਾਲ ਵੇਚ ਰਹੇ ਨੇ ਉਹੀ ਕੌਣ ਹੈ, ਉਹਨੇ ਕੀ ਕਰਨਾ ਹੈ, ਔਰ ਜਿਸ ਖੌਫ 'ਚ ਉਹਨਾਂ ਨੂੰ 5 ਮਹੀਨੇ ਤੋਂ ਰੱਖਿਆ ਹੋਇਆ ਹੈ, ਇਹੀ ਰਿਐਕਸ਼ਨ ਜਿਹੜਾ ਇਹ ਹੋਣਾ ਸੀ। ਔਰ ਫਿਰ ਮਨਿੰਦਰ ਸਿੰਘ ਬੁੱਟਰ ਨਹੀਂ, ਉਹਦੇ ਤੇ ਗਜਵਾਏ ਹਿੰਦ ਦੇ ਉੱਤੇ ਮੀਓ ਕੈਟ ਨੇ ਕਿਹਾ, ਬਿਫੋਰ ਸਟਾਰਟ ਐਨੀ ਗਜਵਾਏ ਹਿੰਦ ਮੋਦੀ ਪੁੱਟ ਇੰਡੀਆ ਔਨ ਟਾਈਮ ਬੌਂਬ, ਲੈਟਸ ਸੀ ਵੈਨ ਇਟ ਵਿਲ ਬਲਾਸਟ। ਉਹਨਾਂ ਨੇ ਵੀ ਕਿਹਾ ਕਿ ਵੀ ਉਹਨੇ ਆਪ ਹੀ ਟਾਈਮ ਬੰਬ ਦੇ ਉੱਤੇ ਭਾਰਤ ਨੂੰ ਰੱਖ ਦਿੱਤਾ। ਮੈਂ ਇਸ ਸਟੇਟਮੈਂਟ ਨੂੰ ਜ਼ਿਆਦਾ ਜਿਹੜਾ ਕ੍ਰੈਡੀਬਲ ਸਮਝਦਾ। ਮਨਿੰਦਰ ਸਿੰਘ ਬੁੱਟਰ ਕਹਿੰਦੇ ਨੇ, ਕੋਈ ਦਿੱਤਾ ਨਹੀਂ, ਲੋਕਾਂ ਦੀ ਕੀ ਸਮਝ ਆਵੇ, ਅਸੀਂ ਕਿਹੜੇ ਰਾਹ ਜਾਈਏ। ਤੁਹਾਡਾ ਕੰਟੈਕਟ 6 ਫਾਰ ਜਸਟਿਸ ਨਾਲ ਹੈ, ਹੁਣ ਕੌਮ ਨੂੰ ਦੱਸਿਆ ਜਾਵੇ ਆਪਾਂ ਅੱਗੇ ਕੀ ਕਰਨਾ ਹੈ। ਮੈਂ ਐਲਾਨਨਾਮੇ ਤੋਂ ਪਹਿਲਾਂ ਤੋਂ ਦੇਖ ਰਿਹਾ ਹਾਂ। ਬੁੱਟਰ ਸਾਹਿਬ, ਹੁਣ ਅਸੀਂ ਪਬਲਿਕ ਐਡਰੈਸ ਸਿਸਟਮ ਤੇ ਬੈਠ ਕੇ ਤਾਂ ਤੁਹਾਨੂੰ ਸਟ੍ਰੈਟਜੀ ਨਹੀਂ ਦੱਸਣੀ ਹੈ ਕਿ ਕੀ ਹੈਗਾ। ਤੁਸੀਂ ਜਿਸ ਲੈਵਲ ਤੇ ਹੈਗੇ ਹੋ, ਜੋ ਤੁਸੀਂ ਕਰ ਸਕਦੇ ਹੋ ਅਵੇਅਰਨੈਸ ਲੈਵਲ ਤੇ ਦੂਸਰਾ ਕਰੋ। ਇਹਨਾਂ ਨੂੰ ਸਾਰੇ ਫੋਰਮ ਦੇ ਉੱਤੇ ਦੁਸ਼ਮਣ ਵੀ ਬਰਾਬਰ ਉਹਨਾਂ ਨੂੰ ਮੋਨੀਟਰ ਕਰਦਾ। ਸੋ ਇਸੇ ਤਰ੍ਹਾਂ 6 ਫਾਰ ਜਸਟਿਸ ਵੀ ਤੁਹਾਨੂੰ ਕੋਈ ਆਪਣਾ ਰੋਡ ਮੈਪ ਨਹੀਂ ਦੱਸਣਗੇ ਵੀ ਉਹਨਾਂ ਨੇ ਕੀ ਕਰਨਾ, ਪਰ ਜ਼ਾਹਰ ਹੈ ਕਿ ਵੀ ਸਾਨੂੰ ਇੱਕ ਗੱਲ ਬਾਰੇ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਖਾਲਿਸਤਾਨ ਲਿਬਰੇਟ ਕਰਵਾਉਣਾ ਹੈ, ਔਰ ਉਹਦੇ ਲਈ ਜਦੋਂ ਵਕਤ ਆਏਗਾ, ਜੋ ਰੋਲ ਤੁਹਾਡੇ ਜ਼ਿੰਮੇ ਹੋਏਗਾ, ਉਹਨੂੰ ਤੁਸੀਂ ਜ਼ਰੂਰ ਅੱਗੇ ਤੋਰੋ। ਔਰ ਇਸ ਦੇ ਨਾਲ ਹੀ ਵੀਰ ਸੁਰਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ, ਮੈਂ ਅੱਜ ਦੇਖਿਆ ਸੀ ਉੜੀਸਾ ਦੇ ਵਿੱਚ ਮੰਗੂ ਮੱਠ ਤੇ ਆਪਣੇ ਨਿਹੰਗ ਭਾਈ ਸਾਹਿਬ ਨੇ ਨਿਸ਼ਾਨ ਸਾਹਿਬ ਚਾੜ ਦਿੱਤਾ। ਬਹੁਤ ਵਧੀਆ, ਸੋਹਣਾ ਕੀਤਾ, ਸਾਨੂੰ ਬਹੁਤ ਖੁਸ਼ੀ ਹੋਈ। ਉਹ ਤਾਂ ਚਲੋ ਸਿੱਖ ਸਪਿਰਿਟ ਹਮੇਸ਼ਾ ਰਹੇਗੀ, ਉਹ ਕੋਈ ਗਿਵ ਅਪ ਕਰਨ ਵਾਲਾ ਕੰਮ ਨਹੀਂ ਹੈ। ਔਰ ਤਾਰਿਕ ਅਹਿਮਦ ਕਹਿੰਦੇ ਨੇ, ਐਨ ਇੰਡੀਅਨ ਹਿੰਦੂ ਐਕਸਟ੍ਰੀਮਿਸਟ ਅਰੈਸਟਡ ਇਨ ਸਾਊਦੀ ਅਰੇਬੀਆ ਐਂਡ ਸੂਨ ਦੇयर ਵਿਲ ਬੀ ਸਮ ਕਾइंड ऑफ ਪਨਿਸ਼ਮੈਂਟ ਫॉर ਇੰਡੀਅਨ ਹਿੰਦੂਜ਼, ਪਲੀਜ਼ ਡਿਸਕਸ ਦਿਸ ਮੈਟਰ। ਮੈਂ ਤਾਰਿਕ ਅਹਿਮਦ ਸਾਹਿਬ ਕੋਈ ਦੇਖੀ ਨਹੀਂ ਹੈ ਖਬਰ,
ਕਿ ਵੀ ਕਿਸ ਹਵਾਲੇ ਨਾਲ ਜੋ ਹੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਜੀ ਤੇ ਤੁਸੀਂ ਈਮੇਲ ਕਰ ਦਿਓ ਸਾਨੂੰ, ਅਸੀਂ ਵਿਲ ਸਰਟਨਲੀ ਡਿਸਕਸ। ਔਰ ਫਿਰ ਜਿਹੜਾ ਅਸੀਂ ਸੂਡੋ ਖਾਲਿਸਤਾਨੀਆਂ ਦੀ ਗੱਲਬਾਤ ਦੀ ਗੱਲ ਅੱਜ ਇੱਕ ਟੌਪਿਕ ਡਿਸਕਸ ਕੀਤਾ ਹੈ, ਜੀ ਉਹਦੇ ਤੇ ਬਲਤੇਜ ਸਿੰਘ ਹੋਰਾਂ ਨੇ ਕਿਹਾ, ਡਾਕਟਰ ਸਾਹਿਬ ਮੈਂ ਸੋਸ਼ਲ ਮੀਡੀਆ ਤੇ ਇਸ ਬਾਰੇ ਪੜ੍ਹਿਆ ਸੀ, ਤੁਸੀਂ ਬਹੁਤ ਸਮੇਂ ਸਿਰ ਇਸ ਬਾਰੇ ਗੱਲ ਕੀਤੀ ਹੈ, ਮੈਨੂੰ ਉਮੀਦ ਹੈ ਕਿ ਸ਼ੱਕ ਕਰਨ ਵਾਲਿਆਂ ਨੂੰ ਤੁਹਾਡਾ ਜਵਾਬ ਸੁਣ ਕੇ ਜ਼ਰੂਰ ਤਸੱਲੀ ਹੋਈ ਹੋਵੇਗੀ। ਔਰ ਇਸੇ ਤਰ੍ਹਾਂ ਅਹਿਮਦ ਹਮਜ਼ਾ ਜੀ ਨੇ ਕਿਹਾ ਕਿ ਪਾਕਿਸਤਾਨੀ ਏਜੰਸੀਜ਼ ਆਰ ਆਲਰੇਡੀ ਅਵੇਅਰ that Indian agencies are trying their best to sabotage ਕਰਤਾਰਪੁਰ ਕੋਰੀਡੋਰ। ਔਰ ਮੈਂ ਅਖੀਰਲਾ ਮੈਸੇਜ ਹੁਣ ਪੜ੍ਹ ਦਿੰਦਾ, ਹੱਗ ਲਾਈਫ ਫਿਕਰ ਨਾ ਕਰੋ, ਜੇ 4 ਚਲੇ ਜਾਣਗੇ ਕੋਈ ਫਰਕ ਨਹੀਂ ਪੈਂਦਾ, ਚੁੱਪ ਚਪੀਤੇ ਬਹੁਤ ਕੰਮ ਹੋ ਰਿਹਾ, ਸਿੰਘ ਮੈਦਾਨ 'ਚ ਨੇ, ਨੰਬਰ ਦੇਖਣ ਨੂੰ ਥੋੜ੍ਹੇ ਲੱਗਣਗੇ ਪਰ ਆਪੋ ਆਪਣੇ ਤਰੀਕੇ ਨਾਲ ਬਹੁਤ ਕੰਮ ਕਰ ਰਹੇ ਨੇ, ਖਾਲਿਸਤਾਨ ਜ਼ਿੰਦਾਬਾਦ। ਔਰ AS ਤੀਰ ਉਹਨਾਂ ਨੇ ਕਿਹਾ the world is finally starting to realize that Brahman India is by nature a treacherous snakes, ਜੀ ਕਿ ਦੁਨੀਆ ਨੂੰ ਸਮਝ ਆ ਗਈ ਹੈ ਕਿ ਜਿਹੜਾ ਬ੍ਰਾਹਮਣਵਾਦ ਹੈ ਇੱਕ ਖਤਰਨਾਕ ਸੱਪ ਹੈ। ਔਰ ਮੈਂ ਹਾਲਾਂਕਿ ਇਸ ਨੂੰ ਜ਼ਿਆਦਾ ਵਕਤ ਦੇਣਾ ਚਾਹੁੰਦਾ ਸੀ ਪਰ ਵਕਤ ਅਖੀਰ ਉੱਥੇ ਕੀ ਪਹੁੰਚ ਜਾਂਦਾ ਹੈ। ਅਸੀਂ ਪਿਛਲੇ ਕੱਲ੍ਹ ਔਰ ਉਸ ਤੋਂ ਪਹਿਲਾਂ ਵੀ ਨਿਊ ਈਅਰ ਈਵ ਦੇ ਪ੍ਰੋਗਰਾਮਾਂ ਵੇਲੇ ਵੀ ਹੈਪੀ 2020 ਦੀ ਗੱਲ ਕੀਤੀ, ਨਵਾਂ ਸਾਲ ਹਰ ਪਰਸਪੈਕਟਿਵ ਤੋਂ ਬੇਸ਼ੱਕ ਅਸੀਂ ਡਿਸਕਸ ਵੀ ਕੀਤਾ ਹੈ ਜੀ 2019 'ਚ ਕੀ ਹੋਇਆ, ਲੇਕਿਨ ਜਿਹੜੇ ਇਸ ਰਸਤੇ ਤੇ ਤੁਰੇ ਖਾਲਿਸਤਾਨ ਦੀ ਕਾਇਮੀ ਲਈ ਔਰ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਬਿਲਕੁਲ, ਔਰ ਜਿਹੜੇ ਅੱਜ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੇ ਜਿਹੜੇ ਨੇ ਉਹ ਖਾਲਿਸਤਾਨ ਦਾ ਝੰਡਾ ਲੈ ਕੇ ਉੱਥੇ ਹਕੂਮਤ ਨੂੰ ਵੰਗਾਰ ਰਹੇ ਨੇ, ਉਹਨਾਂ ਦੇ ਲਈ ਨਵੇਂ ਸਾਲ ਦੀ ਮੁਬਾਰਕ ਦਾ ਕੀ ਮਤਲਬ ਹੈ, ਉਸ ਨੂੰ ਮੈਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ ਪੰਥਕ ਕਮੇਟੀ ਦੇ ਮੁਖੀ ਸਨ, 1993 ਵਿੱਚ ਸ਼ਹੀਦ ਹੋਏ, ਜਿਨ੍ਹਾਂ ਨੇ ਖਾਲਿਸਤਾਨ ਦਾ ਐਲਾਨਨਾਮਾ ਬਾਕੀ 4 ਮੈਂਬਰਾਂ ਦੇ ਨਾਲ 29 ਅਪ੍ਰੈਲ 1986 ਨੂੰ ਕੀਤਾ ਸੀ। ਜੀ ਇਹ ਇੱਕ ਸ਼ਾਇਰ ਵੀ ਸਨ ਔਰ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਇਹਨਾਂ ਦੇ ਕੋਲੋਂ ਇੱਕ ਜਿਹੜੀ ਕਾਪੀ ਨਜ਼ਮਾਂ ਦੀ ਵੀ ਮਿਲੀ ਔਰ ਉਹ ਅਜੀਤ ਅਖਬਾਰ ਜਲੰਧਰ ਨੇ ਇੱਕ ਨਜ਼ਮ ਨਵਾਂ ਸਾਲ ਦੇ ਉੱਤੇ ਉਹਨਾਂ ਦੀ ਛਾਪੀ ਸੀ, ਉਹ ਮੈਂ ਹਰ ਸਾਲ ਹੀ ਡਿਸਕਸ ਕਰਦਾ ਜੀ ਤੇ ਐਤਕੀ ਅੱਜ ਮੈਂ ਇਹਨੂੰ ਕਰ ਰਿਹਾ। ਔਰ ਇਸ ਦਾ ਸਿਰਲੇਖ ਉਹਨਾਂ ਨੇ ਦਿੱਤਾ, ਕਿਵੇਂ ਆਖਾਂ ਨਵਾਂ ਵਰਾ ਮੁਬਾਰਕ, ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ, ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ, ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ, ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ, ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਅਖੌਤੀ ਮੁਕਾਬਲੇ 'ਚ, ਕਿਸੇ ਬੀਆ ਬਿਆਨ ਰੋਹੀ ਦੇ ਪੁੱਲ ਤੇ, ਅਜੇ ਤਾਂ ਗੁੰਮ ਹੈ ਲਾਡੋ ਭੈਣ ਦੀ ਚੁੰਨੀ, ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ, ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ, ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ 'ਚ ਮੇਰੀ ਪਹਿਚਾਨ ਹੀ ਨਾ ਗੁੰਮ ਹੋ ਜਾਵੇ ਕਿਤੇ, ਅਜੇ ਤਾਂ ਮੇਰੀ ਕਲਮ ਕੇਰਦੀ ਰੱਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ, ਅਜੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ, ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ, ਜਦੋਂ ਸਾਡੇ ਬਾਗੀ ਬਹਾਰ ਆਵੇਗੀ, ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ, ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਸੋ ਜਿਹੜੇ ਕੌਮੀ ਆਨ ਸ਼ਾਨ ਅਣਖ ਦੇ ਲਈ ਘਰ-ਬਾਰ ਛੱਡ ਕੇ ਨਿਕਲ ਜਾਂਦੇ ਨੇ, ਉਹਨਾਂ ਦੇ ਲਈ ਨਵਾਂ ਵਰਾ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਉਹ ਗੁਲਾਮੀ ਦੇ ਸੰਗਲ ਕੱਟ ਲੈਂਦੇ ਨੇ ਔਰ ਉਸ ਮੁਲਕ ਦੀ ਤਾਮੀਰ ਮੁਕੰਮਲ ਹੋ ਜਾਏਗੀ ਜਿੱਥੇ ਸਾਡੇ ਬਾਪੂ ਦੀ ਪੱਗ ਵੀ ਮਹਿਫੂਜ਼ ਹੋਏਗੀ, ਕਿਸੇ ਠਾਣੇ ਦੇ
ਖੂੰਜੇ ਦੇ ਵਿੱਚ ਨਹੀਂ ਰੁਲ ਰਹੀ ਹੋਏਗੀ, ਜਿੱਥੇ ਕਿਸੇ ਮਾਂ ਦਾ ਜਵਾਨ ਪੁੱਤਰ ਝੂਠੇ ਪੁਲਿਸ ਮੁਕਾਬਲੇ 'ਚ, ਕਿਸੇ ਬੀਆਬਾਨ 'ਚ, ਕਿਸੇ ਪੁਲ ਦੇ ਉੱਤੇ ਝੂਠੇ ਮੁਕਾਬਲੇ 'ਚ ਨਹੀਂ ਮਾਰਿਆ ਜਾ ਰਿਹਾ ਹੋਏਗਾ, ਜਿੱਥੇ ਕਿਸੇ ਦੀ ਭੈਣ, ਉਸ ਦੀ ਇੱਜ਼ਤ, ਆਬਰੂ, ਉਸ ਦੀ ਚੁੰਨੀ ਉਹ ਬਾਜ਼ਾਰਾਂ ਦੇ ਵਿੱਚ ਨਹੀਂ ਰੋਲ ਰਹੀ ਹੋਏਗੀ। ਔਰ ਇਹੀ ਕਹਿ ਕੇ ਉਹਨਾਂ ਨੇ ਕਹਿ ਰਿਹਾ ਵੀ ਅਜੇ ਮੈਨੂੰ ਤਾਂ ਇਹ ਵੀ ਫਿਕਰ ਹੈ ਕਿ ਕਿਵੇਂ ਆਉਣ ਵਾਲੀਆਂ ਨਸਲਾਂ ਦਾ ਕੀ ਹੋਏਗਾ, ਮੇਰਾ ਵਿਰਸਾ ਗਵਾਚ ਰਿਹਾ ਹੈ, ਸਾਡੀ ਇੱਜ਼ਤ ਜਾ ਰਹੀ ਹੈ। ਅਜੇ ਤਾਂ ਮੇਰੀ ਕਲਮ ਕੇਰਦੀ ਰੱਤ ਦੇ ਹੰਝੂ, ਮੇਰੀ ਕਲਮ 'ਚੋਂ ਖੂਨ ਦੇ ਅਥਰੂ ਨਿਕਲ ਰਹੇ ਨੇ ਤੇ ਗਾਉਂਦੀ ਖੂਨ ਦੇ ਸੋਹਲੇ। ਮੇਰੀ ਕਲਮ 'ਚ ਖੂਨ ਦੇ ਸੋਹਲੇ ਗੀਤ ਗਾਉਣ ਤੋਂ ਬਿਨਾਂ ਹੋਰ ਕੀ ਹੈ। ਤੇ ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ। ਜੀ ਸੋ ਜਿਹੜੀ ਇਹ ਨਜ਼ਮ ਆਲਮੋਸਟ 30 ਸਾਲ ਪਹਿਲਾਂ ਉਹਨਾਂ ਨੇ ਲਿਖੀ, ਅੱਜ ਵੀ ਜੇ ਅਸੀਂ ਪੰਜਾਬ ਵੱਲ ਨਜ਼ਰ ਮਾਰੀਏ, ਭਾਰਤ ਭਰ ਦੇ ਜ਼ੁਲਮਾਂ ਦੀ ਗੱਲ ਦੇਖੀਏ, ਕਸ਼ਮੀਰ ਤੋਂ ਲੈ ਕੇ ਅਸਾਮ ਤੱਕ ਦੇਖੀਏ, ਤੇ ਫਿਰ ਕਿਵੇਂ ਕਿਸ ਮਾਹੌਲ 'ਚ ਤੁਸੀਂ ਕਿਸੇ ਨੂੰ ਨਵਾਂ ਵਰ੍ਹਾ ਮੁਬਾਰਕ ਕਹਿ ਸਕਦੇ ਹੋ। ਇਹ ਮੈਂ ਸਮਝਦਾ ਹਾਂ ਵੀ ਸਾਰੇ ਹੀ ਜਿਹੜੇ ਆਜ਼ਾਦੀ ਲਈ ਜੂਝਣ ਵਾਲੇ, ਆਪਣਾ ਆਪਾ ਕੁਰਬਾਨ ਕਰਨ ਵਾਲੇ ਨੇ, ਉਹਨਾਂ ਦੀ ਇਹ ਆਵਾਜ਼ ਹੈ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਇਹ ਨਜ਼ਮ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ, ਇੱਥੇ ਨੇ ਆਪਣੇ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਹਾਨੂੰ